ਪਹਿਲਾਂ ਜੀ ਘੁੰਮਣ ਸਾਹਿਬ ਗੱਲ ਇਸ ਤਰ੍ਹਾਂ ਕਿ ਪੰਜਾਬ ਪੁਲਿਸ ਕਿਉਂਕਿ ਇੱਕ ਸਾਡਾ ਮਾਟੋ ਹੈ जी जी ਕਿ ਪ੍ਰੋਟੈਕਟ ਐਂਡ ਸਰਵ, ठीक है ਹਿਫਾਜ਼ਤ ਕਰਨਾ ਔਰ ਖਿਦਮਤ ਕਰਨਾ। और खिदमत कर ਠੀਕ ਹੈ ਜੀ। जी ਇਹ ਤੇ ਅਸੀਂ ਕਰਦੇ ਵੀ ਰਵਾਂਗੇ ਮਾਸ਼ਾ ਤੇ ਇਨਸ਼ਾਅੱਲਾ ਇਹ ਸਾਡੇ ਤੋਂ ਪਹਿਲਾਂ ਵੀ ਜੀ ਕਰਦੇ ਰਹੇ ਨੇ ਤੇ ਹੁਣ ਅੱਗੋਂ ਵੀ फर्ज समझ के ਜਾਂ ਫਰਜ਼, ਮਾਸ਼ਾ ਕਿਉਂਕਿ ਇਹ ਸਾਡਾ ਫਰਜ਼ ਤੇ ਸ਼ਾਮਿਲ जी ਹੈ। जी 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 ਦੂਸਰਾ ਇੱਕ ਨਾ ਸਾਡਾ ਸਲੋਗਨ ਹੈ ਜੀ। ਕਿ ਪੁਲਿਸ ਇਜ਼ ਯੋਰ ਫਰੈਂਡ, माशाल्लाह ਕਿ ਅਸੀਂ ਤੁਹਾਡੇ ਦੋਸਤ ਹਾਂ। ਠੀਕ ਹੈ। ਤੇ ਮੇਰੀ ਇੱਕ ਅਪੀਲ ਹੈ ਕਿ ਹੁਦਾਰਾ ਪੁਲਿਸ ਵਾਲਿਆਂ ਨੂੰ ਦੋਸਤ ਸਮਝਿਆ ਜਾਏ ਨਾ ਜਿਸ ਟਾਈਮ, ਤੇ ਕਹਿ ਲੋ ਇੱਕ ਬੰਦੇ ਨੂੰ ਆਖਿਆ ਜਾਏ ਨਾ ਕਿ ਤੂੰ ਮੇਰਾ ਦੋਸਤ ਹੈ ਮੈਂ ਤੇਰਾ ਦੋਸਤ ਹਾਂ, ਉਹ ਪਿਆਰ ਮੁਹੱਬਤ ਪਿਆ ਵੱਧਦਾ ਹੈ। ਤੇ ਉਹ ਪੰਜਾਬੀ ਜ਼ੁਬਾਨ 'ਚ ਇੱਕ ਝਟਕੀ ਜੀ ਜ਼ੁਬਾਨ 'ਚ ਗੱਲ ਕਰ ਰਹੇ ਹਾਂ जी जी ਕਿ ਜਿਸ ਟਾਈਮ ਫਰੈਂਡ ਵਾਲੀ ਗੱਲ ਤੇ ਆ ਗਈ ਤੇ ਉਸ ਫਰੈਂਡਸ਼ਿਪ ਨੂੰ ਅਗਰ ਥੋੜਾ ਜਿਹਾ ਮੇਰੇ ਖਿਆਲ ਨਾਲ ਵਧਾਈਏ ਜੀ। ਤੇ ਉਹ ਰੰਗ ਦੁਬਾਲਾ ਹੋ ਜਾਂਦਾ। जी 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 ਤੇ ਇੱਕ ਤੇ ਇਹ ਚੀਜ਼ ਆ ਗਈ। ਸੈਕੰਡ ਇਹ ਕਿ ਪੁਲਿਸ ਦੇ ਵਿੱਚ ਥੋੜਾ ਜਿਹਾ ਇੱਕ ਹੁੰਦਾ ਜੀ ਇਹ ਪੁਲਿਸ ਪਰਸਨ ਹੈ ਯਾਰ ਇਹਦੇ ਕੋਲੋਂ ਥੋੜਾ ਜਿਹਾ ਡਰ ਹੈ ਇਹ जी जी ਲੇਕਿਨ ਡਰ ਤੇ ਉਸ ਬੰਦੇ ਨੂੰ ਆਉਣਾ ਚਾਹੀਦਾ ਜਿਹੜਾ ਬੰਦਾ ਮੁਜਰਮ ਹੈ, जेड़ा मुजरम है। जी ਜਿਹੜਾ ਬੰਦਾ ਜੁਰਮ ਨਹੀਂ ਕਰਦਾ, जी जी ਜਿਹੜਾ ਬੰਦਾ ਇੱਕ ਆਵਾਮ ਦੋਸਤ ਹੈ, ਜਿਹੜਾ ਫਲਾਹ ਵਾਸਤੇ ਕੰਮ ਜੀ, ਕਰਦਾ ਹੈ, ਜੀ। ਫਲਾਹ ਵਬੂਦ ਦੇ ਕੰਮ ਕਰਦਾ ਹੈ, ਜੀ, ਜੀ। ਔਰ ਜਿਹੜਾ ਬੰਦਾ ਵਾਕਈ ਗੁੱਡ ਸਿਟੀਜ਼ਨ ਹੈ, ਔਰ ਅਗਰ ਉਹ ਗੁੱਡ ਸਿਟੀਜ਼ਨ ਨਹੀਂ ਵੀ ਹੈ ਔਰ ਗੁੱਡ ਸਿਟੀਜ਼ਨ ਹੋਣਾ ਚਾਹੁੰਦਾ ਹੈ, ਉਹ ਪੁਲਿਸ ਕੋਲ ਆ ਕੇ ਬੈਠੇ ਗੱਲਬਾਤ ਸੁਣੇ। ਜਿਸ ਟਾਈਮ ਇੱਕ ਬੰਦਾ ਬੈਠੇ ਦਾ ਸੁਣੇ ਦਾ, ਜੀ, ਜੀ। ਇੱਕ ਦੂਸਰੇ ਕੋਲ ਇਨਫੋਰਮੇਸ਼ਨ ਦਾ ਤਬਾਦਲਾ ਖਿਆਲ ਹੋਵੇ ਦਾ, ਉਹਨੂੰ ਇਸਲਾਹ ਦਾ ਮੌਕਾ ਮਿਲੇਗਾ। जी 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 ਇਹ ਤਾਂ ਨਹੀਂ ਕਿ ਪੁਲਿਸ ਦਾ ਮਤਲਬ ਇਹ ਹੈ ਕਿ ਮੁਜਰਮ ਨੂੰ ਫੜਿਆ ਤੇ ਉਹ ਫੜ ਕੇ ਤੇ ਜੇਲ੍ਹ 'ਚ ਨਹੀਂ। ਅਸੀਂ ਇਸਲਾਹ ਦਾ ਵੀ ਇੱਕ ਅਮਲ ਕਰ ਰਹੇ ਹਾਂ। ਉਹਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਯਾਰ ਜਿਹੜਾ ਬੰਦਾ ਆਵੇ ਬੈਠੇ ਉਹਨੂੰ ਅਸੀਂ ਸਮਝਾਈਏ ਵੀ ਕਿ ਯਾਰ ਤੂੰ ਅਗਰ ਜੇ ਕਰ ਐਸਾ ਤਾਂ ਠੀਕ ਹੈ, ਹੁਣ ਇਸ ਚੀਜ਼ ਤੂੰ ਛੱਡ ਯਾਰ ਤੇ ਆਪਣੇ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਨਫ਼ਰਤ ਜੁਰਮ ਤੋਂ ਹੈ ਜਾ ਕਿ ਜੁਰਮ ਤੂੰ ਮੁਜਰਮ ਦੇ ਨਾਲ ਨਹੀਂ, ਮੁਜਰਮ ਠੀਕ ਹੋ ਸਕਦਾ ਵੀ ਉਹਦਾ ਜੁਰਮ ਅਗਰ ਠੀਕ ਹੋ ਜਾਵੇ ਹਾਂ ਤੇ ਜੀ। ਜੁਰਮ ਨਾਲ ਨਫ਼ਰਤ ਹੈ। ਇਹ ਬਿਲਕੁਲ ਬੜੇ ਅੱਛੇ ਅੰਦਾਜ਼। ਮਾਸ਼ਾਅੱਲਾ। ਦੇਖੋ ਬਾਤ ਇਹ ਵੇ ਕਿ ਪੁਲਿਸ ਵਾਲੇ ਜਿਹੜੇ ਨੇ ਉਹ ਆਵਾਮ ਦੀ ਖਿਦਮਤ ਵਾਸਤੇ ਜਿਵੇਂ ਕਿ ਕੁਝ ਐਸੇ ਅਨਾਸਰ ਹੁੰਦੇ ਨੇ ਕਿ ਜਿਵੇਂ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਨਾ ਹੁੰਦੀਆਂ। ਯਾਰ ਇੱਕ ਪਿਓ ਦੀ ਸਾਰੀ ਔਲਾਦ ਇੱਕ ਜਿਹੀ ਨਹੀਂ ਹੋ ਸਕਦੀ। ਪੰਜ ਭਰਾ ਹੁਣ ਮਿਸਾਲ ਤੌਰ ਪੰਜ ਪੁੱਤਰ ਨੇ ਇੱਕ ਬੰਦੇ ਦੇ, ਉਹ ਪੰਜੇ ਪੁੱਤਰ ਹੀ ਇੱਕ ਜਿਹੇ ਨਹੀਂ ਹੁੰਦੇ, ਸਾਰੇ ਭਰਾ ਇੱਕੋ ਜਿਹੇ ਨਹੀਂ ਹੁੰਦੇ, ਸਾਰੇ ਪੁਲਿਸ ਵਾਲੇ ਵੀ ਇੱਕ ਜਿਹੇ ਨਹੀਂ ਹੁੰਦੇ। ਜਿਹੜੇ ਭੈੜੇ ਨੇ ਉਹਨਾਂ ਵਿੱਚ ਉਹਨਾਂ ਅੱਛਿਆਂ ਦਾ ਵੀ ਜਿਹੜਾ ਨਾ ਉਹ ਅੱਗ ਮਾਰ ਚਲੋ ਸਾਹਿਬ ਮੈਂ ਇਹਦੇ ਵਿੱਚ ਨਾ ਇੱਕ ਹੋਰ ਚੀਜ਼ ਐਡ ਕਰਨਾ ਚਾਹੁੰਦਾ। ਜ਼ਰੂਰ ਜ਼ਰੂਰ। ਤੇ ਮੈਂ ਨਾ ਤੁਹਾਡੇ ਇਸੇ ਪ੍ਰੋਗਰਾਮ ਦੀ ਸਾਦਤ ਦੇ ਨਾਲ ਜੀ ਜੀ ਪੰਜਾਬ ਪੁਲਿਸ ਚੂੰਕਿ ਹੁਣ ਜਿਹੜਾ ਨਾ ਜਿੱਦਤ ਦੇ ਵਿੱਚ ਆ ਗਈ ਹੈ। ਮਾਸ਼ਾਅੱਲਾ ਜੀ। ਪੰਜਾਬ ਪੁਲਿਸ ਦੇ ਵਿੱਚ ਕਿਉਂਕਿ ਜਦੀਦ ਟੈਕਨੋਲੋਜੀ ਦਾ ਬਹੁਤ ਜ਼ਿਆਦਾ ਇਨਕਲਾਬ ਆ ਗਿਆ। ਉਹਦੇ ਵਿੱਚ ਕਹਿ ਲਓ ਫਰੰਟ ਡੈਸਕ ਸਿਸਟਮ ਹੈ, ਉਹਦੇ ਵਿੱਚ ਵੈਨ ਸਿਸਟਮ ਹੈ ਕਿ ਇੱਕ ਬੰਦਾ ਦੂਰ ਦਰਾਜ਼ ਦੇ ਇਲਾਕੇ ਦੇ ਵਿੱਚ ਬੈਠਿਆ, ਠੀਕ ਹੈ ਜੀ, ਤੇ ਉਹਦੇ ਵਿੱਚ ਉਹਦਾ ਬਰੂਨੇ ਮੁਲਕ ਕੋਈ ਭਾਈ ਨੇ ਜਾਂ ਕੋਈ ਐਸਾ ਉਹਦਾ ਡਰਾਈਵਿੰਗ ਲਾਇਸੈਂਸ ਦਾ ਮਾਮਲਾ ਹੈ, ਉਹ ਵੈਨ ਆਉਂਦੀ ਹੈ, ਵੈਨ ਆ ਕੇ ਉਹਦੇ ਵਿੱਚ ਵੀ ਜਨਾਬ ਸਾਰਾ ਸਿਸਟਮ ਹੈ, ਆਈਡੀ ਕਾਰਡ ਦੇਣਾ ਹੈ, ਜੀ ਜੀ ਉਸ ਬੰਦੇ ਨੇ ਆਪਣਾ ਜੇ ਕਰੈਕਟਰ ਸਰਟੀਫਿਕੇਟ ਕਿਸੇ ਦਾ ਅਪਲਾਈ ਕਰਨਾ ਬਰੂਨੇ ਮੁਲਕ ਵਾਸਤੇ, ਉਹਦੇ ਘਰ ਦੀ ਦਹਲੀਜ਼ ਤੇ ਉਹ ਸਾਰਾ ਸਿਸਟਮ ਉਹਨੂੰ ਪ੍ਰੋਵਾਈਡ ਹੈ। ਮਾਸ਼ਾਅੱਲਾ। ਔਰ ਅਗਰ ਉਹਨੇ ਡਰਾਈਵਿੰਗ ਲਾਇਸੈਂਸ ਦਾ ਕਰਨਾ ਹੈ, ਆਪਣਾ ਅਪਲਾਈ ਕਰਨਾ ਹੈ, ਲਰਨਰ ਦਾ ਅਪਲਾਈ ਕਰਨਾ ਹੈ, ਉਹ ਉੱਥੇ ਹੀ ਵਨ ਡੈਸਕ ਦੇ ਉੱਤੇ ਕਰ ਸਕਦਾ ਹੈ। ਠੀਕ ਹੈ ਜੀ। ਠੀਕ ਠੀਕ। ਔਰ ਫ੍ਰੀ ਆਫ ਕਾਸਟ, ਕੋਈ ਫੀਸ ਨਹੀਂ, ਬਿਲਕੁਲ ਟੋਟਲੀ ਜਾਣਾ ਜਾ ਕੇ ਤੇ ਆਪਣਾ ਕਰ ਸਕਦਾ ਹੈ। ਉਸ ਤੋਂ ਬਾਅਦ ਇੱਕ ਨਾ ਸੈਕੰਡ ਪ੍ਰੋਗਰਾਮ ਆਇਆ ਹੈ ਕਿ ਉਹ ਵੀ ਇੱਕ ਟੈਕਨੋਲੋਜੀ ਦਾ ਜਦੀਦ ਟੈਕਨੋਲੋਜੀ ਦਾ ਸੇਫ ਸਿਟੀ ਪ੍ਰੋਗਰਾਮ। ਸੇਫ ਸਿਟੀ ਪ੍ਰੋਗਰਾਮ ਹੈ ਕੀ ਸੁਣਿਆ ਮੈਂ ਵੀ ਹੈ ਜੀ। ਸੇਫ ਸਿਟੀ ਪ੍ਰੋਗਰਾਮ ਥੋੜੀ ਜੀ ਰੋਸ਼ਨੀ ਇਸ ਬਾਰੇ ਪਰ ਨਾ ਜਰਾ ਆਵਾਮ ਨੂੰ ਪਤਾ ਚੱਲੇਗਾ। ਹਾਂ ਮੈਂ ਉਹਦੀ ਡੈਫੀਨੇਸ਼ਨ ਦੱਸ ਦਿੰਦਾ ਕਿ ਸੇਫ ਸਿਟੀ ਪ੍ਰੋਗਰਾਮ ਹੈ ਕਿ ਸ਼ਹਿਰ ਦੇ ਮੁxtਲਿਫ ਇਲਾਕਿਆਂ ਦੇ ਵਿੱਚ ਕੈਮਰੇ ਲਗਾਏ ਗਏ ਨੇ, ਠੀਕ ਹੈ। ਹਿਡਨ ਕੈਮਰੇ ਔਰ ਸਾਹਮਣੇ ਵੀ ਨੇ, ਜੀ। ਠੀਕ ਹੈ। ਉਹਨਾਂ ਕੈਮਰਿਆਂ ਦੀ ਮਦਦ ਨਾਲ ਅਗਰ ਕੋਈ ਇਨਸੀਡੈਂਟ ਹੋ ਜਾਂਦਾ ਮੀਨਸ ਕਿ ਇੱਕ ਚੋਰ ਹੁੰਦਾ ਹੈ, ਉਹ ਆ ਕੇ ਤੇ ਦਰਵਾਜ਼ਾ ਤੋੜਦਾ ਹੈ, ਜੀ ਜੀ। ਉਹਦਾ ਜ਼ਾਹਿਰ ਸ਼ਕਲ ਆ ਜਾਏ ਸਾਹਮਣੇ, ਠੀਕ। ਜਾਂ ਅਗਰ ਕੋਈ ਐਕਸੀਡੈਂਟ ਹੋ ਜਾਂਦਾ ਉਹਦੀ ਸਮਝ ਨਹੀਂ ਆ ਜੀ, ਰਹੀ ਜੀ। ਕਿ ਕਿਹਦੀ ਗਲਤੀ ਸੀ, ਜੀ ਜੀ। ਉਹ ਕੈਮਰੇ ਲੱਗੇ ਨੇ ਮੁxtਲਿਫ ਪਲੇਸਿਸ ਤੇ। ਠੀਕ। ਉਹ ਇੱਕ ਪਲੇਸਿਸ ਨਹੀਂ ਹੈ, ਉਹ 100 200 300 ਤੱਕ ਜਿਹੜਾ ਮੁxtਲਿਫ ਸਿਟੀਜ਼। ਅੱਛਾ ਅੱਛਾ। ਮੀਨਸ ਕਿ ਅਗਰ ਸਿਆਲਕੋਟ ਸਿਟੀ ਹੈ ਜੀ। ਉਹਦੇ ਵਿੱਚ ਅਗਰ 500 ਲੱਗੇ ਹੈ, ਜੀ ਜੀ। ਗੁਜਰਾਤ ਦੇ ਵਿੱਚ 1000 ਲੱਗੇ ਹੈ, ਜੀ ਜੀ। ਜਿੰਨਾ ਬਿਗ ਸਿਟੀ ਉਹਨੇ ਜ਼ਿਆਦਾ ਫਿਰ ਉਸ ਹਿਸਾਬ ਨਾਲ ਠੀਕ ਹੈ। ਏਰੀਆ ਨੂੰ ਕਵਰ ਕੀਤਾ। ਠੀਕ ਹੈ। ਉਸ ਤੋਂ ਇਲਾਵਾ ਇੱਕ ਬੂਥ ਹੈ ਕਿ ਮੇਨ ਜਿਹੜੇ ਪਬਲਿਕ ਪੁਆਇੰਟ ਨੇ ਜੀ, ਜੀ। ਜਿੱਥੇ ਜ਼ਿਆਦਾ ਰਸ਼ ਹੁੰਦਾ ਜੀ, ਹੈ, ਜੀ। ਅਗਰ ਕੋਈ ਕਿਸੇ ਦਾ ਪਰਸ ਸਨੈਚ ਕਰਦਾ ਹੈ ਜਾਂ ਕੋਈ ਮੋਬਾਈਲ ਸਨੈਚ ਕਰ ਲੈਂਦਾ ਜੀ, ਜੀ। ਤਾਂ
ਉਹ ਬੂਥ ਨੇ, ਉਸ ਬੰਦੇ ਕੋਲ ਉਸ ਟਾਈਮ ਵਕਤੀ ਮੋਬਾਈਲ ਨਹੀਂ, ਅਗਰ ਉਹ ਕਿਸੇ ਕੋਲੋਂ ਬਜ਼ੁਰਗ ਬੰਦਾ ਹੈ, ਉਹ ਨਹੀਂ ਇਸ ਚੀਜ਼ ਨੂੰ ਅਵੇਅਰ ਹੈ, ਉਹ ਜਾਂਦਾ ਬੂਥ ਤੇ ਬਟਨ ਦਬਾਉਣਾ ਹੈ, ਠੀਕ ਹੈ, ਬਟਨ ਪ੍ਰੈਸ ਕਰਨਾ ਹੈ ਤੇ ਉਹਨੇ ਉੱਥੇ ਹੈਲੋ ਕਰਨਾ ਹੈ, ਅੱਗੇ ਪੁਲਿਸ ਪਰਸਨ ਨੇ ਬੋਲਣਾ। ਅੱਛਾ, ਯੈਸ, ਪੁਲਿਸ ਪਰਸਨ ਨੇ ਜਿਸ ਟਾਈਮ ਉਹਦੇ ਨਾਲ ਕਨਵਰਸੇਸ਼ਨ ਹੋਣੀ ਹੈ, ਦੱਸਣਾ ਜੀ ਮੈਂ ਫਲਾਂ ਪੁਆਇੰਟ ਤੇ ਹਾਂ, ਉਹ ਆਲਰੇਡੀ ਉਹਨੂੰ ਇਲਮ ਹੀ ਹੋ ਜਾਣਾ ਕਿ ਫਲਾਂ ਬੂਥ ਤੋਂ ਮੈਨੂੰ ਕਾਲ ਆਈ ਜੀ, ਔਰ ਉਹਨੇ ਉਸੇ ਟਾਈਮ ਫੌਰੀ ਉਹਦੇ ਕੋਲ ਨਫਰੀ ਔਰ ਉਹਦੀ ਸਾਰੀ ਉਹ ਫੌਰੀ ਹੈਲਪ ਹੋ ਜਾਣੀ। ਇਹ ਪੀਟੀਆਈ ਦੇ ਦੌਰ 'ਚ ਇਹ ਚੀਜ਼ ਆਈ ਕਿ ਇਸ ਪਹਿਲਾਂ ਸੀ ਜੀ? ਇਹ ਜਿਹੜਾ ਪ੍ਰੋਗਰਾਮ ਹੈ ਇਹ ਚੂੰਕਿ ਇਸ ਗਵਰਨਮੈਂਟ ਦੀ ਜਿੱਦਤ, ਠੀਕ ਹੈ, ਠੀਕ ਹੈ, ਠੀਕ ਚੱਲ ਰਿਹਾ ਹੈ, ਬੜਾ ਅੱਛਾ ਕਦਮ ਹੈ, ਸੁਰਾਖਣਾ ਚਾਹੀਦਾ। ਜਿਹੜੀ ਮੁਹਤਰਮ ਇਸਮਾਈਲ ਸਾਹਿਬ ਗੁਜਰਾਤ ਦੀ ਮਸ਼ਹੂਰ ਮਿਸਾਲ ਬਣੀ ਹੈ, ਕਿਹੜੀ ਭਲਾ? ਜੋਤੀ ਚੋਰ ਹੈ, ਜੁੱਤੀ ਚੋਰ। ਨਹੀਂ ਤੁਸੀਂ ਜੁੱਤੀ ਆ ਜੁੱਤੀ ਆ ਨਹੀਂ, ਜੁੱਤੀ ਚੋਰ ਕਿਉਂ ਆਂਦਾ ਤੇ ਅਸਲੀ ਜੁੱਤੀ ਚੋਰ ਦਾ ਕੀ ਹੈ? ਥੋੜਾ ਜਿਹਾ ਰੋਸ਼ਨੀ ਪਾਓ ਨਾ, ਕੀ ਇਹ ਜੁੱਤੀ ਚੋਰ ਹੈ ਜਾਂ ਜੋਤੀ ਚੋਰ? ਇਹ ਨਹੀਂ ਸਰ, ਇਹ ਜੋਤੀ ਸੀ। ਅੱਛਾ, ਇਹ ਨਾ ਸਿੱਖ ਤੇ ਹਿੰਦੂ ਜਿਹੜੇ ਲੀਡਰ ਸਨ ਨਾ ਇੱਥੇ, ਹੁਕਮਰਾਨੀ ਪਤਾ ਰਣਜੀਤ ਸਿੰਘ ਵਗੈਰਾ, ਜੀ ਜੀ ਜੀ, ਚੱਲਦਾ ਰਿਹਾ ਇੱਥੇ ਪਾਲੀਆ ਦੇ ਮੁਕਾਬਲੇ। ਇੱਕ ਉਹ ਸਾਡੇ ਦੁੱਲਾ ਭੱਟੀ ਸਾਹਿਬ ਸਨ, ਬਿਲਕੁਲ ਬਿਲਕੁਲ, ਉਹਨਾਂ ਨੇ ਮੁਗਲ ਆਜ਼ਮ ਸਾਹਿਬ ਨੇ ਪੰਗਾ ਪਾਈ ਰੱਖਿਆ, ਠੀਕ ਹੈ। ਇਹ ਗੁਜਰਾਤ ਦੇ ਵਿੱਚ ਹੀ, ਦੁੱਲਾ ਭੱਟੀ ਗੁਜਰਾਤ ਕਿਹੜੀ ਜਗ੍ਹਾ ਤੋਂ? ਜੀ ਫਾਲੀਆ ਦੇ ਇਲਾਕੇ ਦੇ, ਫਾਲੀਆ ਦੇ ਇਲਾਕੇ। ਲੇਕਿਨ ਫਾਲੀਆ ਮੰਡੀ ਬਾਵਲੀ ਨਹੀਂ ਸਾਰਾ ਜਿਹੜਾ ਸੀ ਗੁਜਰਾਤ, ਇਹ ਗੁਜਰਾਤ ਦਾ ਏਰੀਆ ਸੀ ਪਲੱਸ ਜੇਲਮ। ਅੱਛਾ, ਹਾਂ, ਇਹ ਬਾਅਦ ਦੇ ਵਿੱਚ ਫਿਰ ਗੁਜਰਾਤ ਦੇ ਨਾਲੋਂ ਇਹ ਜੇਲਮ ਮੰਡੀ ਬਾਵਲੀ ਥੋੜੀ ਸ਼ਾਮਲ ਲੈਦਾ ਠੀਕ ਹੈ, ਜ਼ਿਲ੍ਹੇ ਬਣਦੇ ਨੇ, ਠੀਕ ਹੈ, ਹਾਂਜੀ। ਅੱਛਾ, ਤੇ ਉਹ ਜਿਹੜਾ ਨਾ ਉਹ ਜਾ ਰਿਹਾ ਸੀ, ਠੀਕ ਹੈ, ਠੀਕ, ਗੱਲ ਉਹ ਸ਼ੇਰ ਨਹੀਂ, ਗੱਲ ਮਸਾਈ ਜਾਈ ਉਹ ਹੀ ਕਰਨੀ ਹੈ। ਉਹ ਸ਼ੇਰ ਮੇਰੇ ਕੋਲ ਜੁੱਤੀ ਵਾਲੇ। ਅੱਛਾ, ਪਹਿਲਾਂ ਸ਼ੇਰ ਸੁਣ ਜੀ। ਜੁੱਤੀ ਵਾਲਾ ਸ਼ੇਰ ਸਾਡੇ ਭਾਈ ਨੇ ਸਨੀ ਮਹਿਰ ਸਾਹਿਬ, ਤੇ ਉਹਨਾਂ ਨੂੰ ਨਾ ਕਿਸੇ ਬੰਦੇ ਆਖਿਆ ਵੀ ਭਾਜੀ ਤੁਸੀਂ ਗੁਜਰਾਤ ਦੇ, ਤੇ ਗੁਜਰਾਤ ਦੇ ਤੇ ਬੰਦੇ ਜੁੱਤੀ ਚੋਰ ਨੇ। ਅੱਛਾ, ਉਹਨਾਂ ਫਿਰ ਸ਼ੇਰ ਲਿਖਿਆ, ਲਿਖਾਰੀ ਨੇ ਬੜੇ ਅੱਛੇ, ਮਾਸ਼ਾਅੱਲਾ ਮਾਸ਼ਾਅੱਲਾ। ਉਹਨੇ ਨੇ ਕਿ ਐਵੇਂ ਜੁੱਤੀ ਨੂੰ ਕਰ ਬਦਨਾਮ ਦਿੱਤਾ, ਆ ਦੱਸਾਂ ਮੈਂ ਕੀ ਗੱਲਬਾਤ ਹੈ। ਵਾਹ ਵਾਹ ਜੀ ਵਾਹ। ਇਹ ਗੱਲ ਪੁਰਾਣਿਆਂ ਵੇਲਿਆਂ ਦੀ ਕਿਰੇ ਗਈ ਗੁਜਰਾਤੀਆਂ ਦੀ ਬਰਾਤ ਹੈ। ਠੀਕ ਹੈ, ਠੀਕ ਹੈ। ਤੇ ਕੰਨ ਖੋਲ ਕੇ ਸਨੀ ਦੀ ਗੱਲ ਸੁਣ ਲੈ, ਨਾਲੇ ਰੋਕ ਲੈ ਤੂੰ ਜਜ਼ਬਾਤ ਏ। ਠੀਕ ਹੈ, ਵਾਹ। ਇਹ ਜਿਹੜੀ ਚੁੱਕੀ ਇਹਨਾਂ ਗੁਜਰਾਤੀਆਂ ਨੇ, ਉਹ ਜੁੱਤੀ ਨਹੀਂ ਔਰਤ ਦੀ ਜ਼ਾਤ ਹੈ। ਅੱਛਾ 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 ਅੱਛਾ, ਜਿਹੜੇ ਆਂਦੇ ਨੇ ਜੁੱਤੀ ਚੋਰ ਹੋਵੇ ਜੁੱਤੀ ਚੋਰ, ਉਹ ਗੱਲ ਤੇ ਫਿਰ ਉਹ ਫਿਰ ਦੂਜਾ। ਅੱਛਾ, ਵਾਹ ਬਈ ਵਾਹ, ਕੈਸੀ ਉਹਨੇ ਫਿਰ ਜਿਹੜਾ ਇੱਕ ਵਾਰੀ ਇਹ ਸ਼ੇਰ ਸੁਣ ਲੇਗਾ ਨਾ, ਫੇਰ ਨਹੀਂ ਗੁਜਰਾਤੀ ਨੂੰ ਆਖਣਾ ਵੀ ਜੁੱਤੀ ਚੋਰ, ਕਿਉਂਕਿ ਉਹਨੇ ਆਖਿਆ ਵੀ ਜੇ ਆਖੇ ਵੀ ਜੋਤੀ ਚੋਰ ਤੇ ਆਖਣਾ ਫਿਰ ਹੈ ਕੋਈ ਸਲਾਹ ਚੋਰੀ ਦੀ। ਇੱਕ ਹੋਰ ਵੀ ਮਿਸਾਲ ਮਸ਼ਹੂਰ ਹੈ ਜੀ ਸਾਡੀ ਨਾ, ਜੀ, ਸਾਡੀ ਮਿਸਾਲ ਹੈ ਮਸ਼ਹੂਰ, ਉਹ ਮੈਨੂੰ ਨਹੀਂ ਸੀ ਪਹਿਲੇ ਪਤਾ ਜੀ। ਅਸੀਂ ਸਰਗੋਧੇ ਟੁਰ ਗਏ, ਠੀਕ ਹੈ, ਤੇ ਉੱਥੇ ਸਾਨੂੰ ਨਾ 6 ਮੰਥ ਟ੍ਰੇਨਿੰਗ ਦਾ ਵਕਤ ਗੁਜ਼ਾਰਨਾ ਸੀ ਅਸਾਂ, ਮਾਸ਼ਾਅੱਲਾ। ਉੱਥੇ ਜਿੱਧਰ ਜਾਈਏ ਜੀ, ਉਹ ਗੁਜਰਾਤੀ ਸੱਪ ਜਿਹੜਾ ਨਾ ਉਹ ਛੱਡ ਦਿਓ ਤੇ ਗੁਜਰਾਤੀ ਨੂੰ। ਹਾਂ, ਇਹ ਵੀ ਗੱਲ ਸੁਣੀ ਹੈ ਵੀ ਜੇ ਸੱਪ ਤੇ ਗੁਜਰਾਤੀ ਲੱਭੇ ਤੇ ਸੱਪ ਛੱਡੋ ਗੁਜਰਾਤੀ ਮਾਰੋ, ਕਿੰਨੀ ਗੰਦੀ ਜੀ ਗੱਲ ਹੈ ਵੈਸੇ, ਛੋਟੀ ਸੋਚ। ਖੈਰ ਉਹ ਕਿਵੇਂ ਫਿਰ ਗੱਲ ਹੋਈ? ਅਸਲ 'ਚ ਉਹ ਇਹ ਹੈ ਨਾ ਉਹਦੇ ਵਿੱਚ ਜੀ, ਉਹ ਸੱਪ ਜਿਹੜਾ ਹੈ ਨਾ, ਸੱਪ ਦਾ ਕਹਿ ਲਓ, ਸੱਪ ਵੀ ਡੰਗ ਨਹੀਂ ਨਾ ਮਾਰ ਉੜਨ ਦਾ, ਤਾਂ ਉਹਨਾਂ ਦਾ ਇਹ ਵੇ ਕਿ ਇਹ ਗੁਜਰਾਤੀ ਵੀ ਜਿਹੜਾ ਨਾ ਸ਼ਾਇਦ ਡੰਗ ਨੂੰ ਮਤਲਬ ਡੰਗ ਦਾ ਜੀ। ਲੇਕਿਨ ਅਸਲ ਮਸਾਲੇ ਵੀ ਗੁਜਰਾਤੀ ਜਿਹੜੇ ਨਾ, ਇਹ ਇੱਕ ਬਹੁਤ ਜ਼ਿਆਦਾ ਕੋੜੇ ਬੰਦੇ ਨੇ ਨਾ। ਠੀਕ ਹੈ, ਕੋੜੇ ਇਸ ਗੱਲ ਤੋਂ ਨੇ ਕਿ ਇਹ ਗੱਲ ਦੇ ਨਾਲ, ਪਿਆਰ ਦੇ ਨਾਲ, ਜਿੰਨਾ ਦਿਲ ਇਹਨਾਂ ਨੂੰ ਮੋਲ, ਲੇਕਿਨ ਕੋਈ ਆਖੇ ਨਾ ਜਜ਼ਬੇ ਨਾਲ ਜਾਂ ਗੁੱਸੇ ਨਾਲ, ਲੜਾਈ ਨਾਲ, ਉਹ ਮੁਕਾਬਲਾ ਨਹੀਂ ਕੋਈ ਕਰ ਸਕਦਾ। ਕੋਈ ਸਫ਼ਰ ਪਿਆ ਕਰਦਾ ਸੀ ਨਾ, ਸਿੱਖ ਸੀ ਕੋਈ, ਤੇ ਉਹ ਪਤਾ ਕੇਸ ਬੰਨੇ ਹੁੰਦੇ ਨੇ ਉਹਨਾਂ ਸਿਰਾਂ ਦੇ ਉੱਤੇ, ਉਹ ਵਾਲ ਜੇ ਬੰਨੇ ਹੁੰਦੇ ਨੇ, ਜੋੜਾ ਕੀਤਾ ਹੁੰਦਾ, ਤੇ ਟੀਟੀ ਆਇਆ ਤੇ ਉਹਨੇ ਵੇਖਿਆ ਵੀ ਇਹ ਸਿੱਖ ਕੋਲ ਤੋਤਾ ਹੈ, ਤੇ ਉਹਨੇ ਸਿੱਖ ਦੀ ਟਿਕਟ ਦੇ ਨਾ ਕੀਤੀ, ਤੁਸੀਂ ਆਖਿਆ ਜੀ ਤੋਤੇ ਦੀ ਵੀ ਟਿਕਟ ਹੋਏਗੀ। ਤੇ ਉਹ ਉਹਨੂੰ ਆਖ ਲਗਾ, ਸਰਦਾਰ ਵੀ ਗੱਲ ਇਹ ਵੇ ਵੀ ਮੈਂ ਤੇ ਚਲੋ ਟਿਕਟ ਲੈ ਲਈ, ਤੇ ਤੋਤਾ ਕਾਹਦੀ ਟਿਕਟ ਲਵੇ? ਉਹ ਆਖਿਆ ਨਹੀਂ ਜੀ, ਜਾਨਦਾਰ ਹੈ ਤੇ ਜਾਨਦਾਰ ਦੀ ਟਿਕਟ ਲੱਗਣੀ। ਤੇ ਉਹ ਬਾਰ-ਬਾਰ ਸਰਦਾਰ ਨੇ ਆਖਿਆ ਜੀ ਵੇ ਨਿੱਕਾ ਜਿਹਾ ਜਾਨਵਰ ਇੱਥੇ ਬੈਠਾ, ਇਹਦੀ ਕਾਹਦੀ ਟਿਕਟ ਲੈਣੀ ਹੈ? ਜਦੋਂ ਉਹਨੇ ਜ਼ਿੱਦ ਕੀਤੀ ਨਾ ਵੀ ਜਾਨਦਾਰ ਦੀ ਟਿਕਟ ਜਿਹੜੀ ਨਾ ਉਹ ਲਾਜ਼ਮੀ ਤੁਹਾਨੂੰ ਲੈਣੀ ਪੈਣੀ, ਟੀਟੀ ਆਖਿਆ। ਉਹਨੇ ਕੇਸ ਖੋਲ ਕੇ ਨਾ ਸਾਰੀਆਂ ਜੂਆਂ ਕੇਰ ਕੇ ਉਹ ਕੇ ਮਾਵਾਂ ਦੀਆਂ ਘੱਟ ਟਿਕਟਾਂ ਪਰ ਜਾਨਦਾਰ, ਇਹ ਵੀ ਜਾਨਦਾਰ। ਇਹ ਮੈਂ ਆਖਾਂ ਦਾ ਬਈ ਘੁੰਮਣ ਸਾਹਿਬ, ਬਈ ਤੁਹਾਡਾ ਬੜੇ ਮਸ਼ਹੂਰ ਹਾਂ ਸੀ, ਬਲਕਿ ਸਾਰਿਆਂ ਨੂੰ ਹੋਣਾ ਚਾਹੀਦਾ। ਵੇਖੋ ਅੱਜ ਕੱਲ ਦੌਰ ਐਸਾ, ਹਰ ਬੰਦਾ ਪਰੇਸ਼ਾਨ ਹੈ। ਜੀ ਜੀ, ਠੀਕ ਹੈ ਜੀ। ਪ੍ਰਦੇਸਾਂ ਵਿੱਚ ਨੇ ਲੋਕ ਧੱਕੇ ਖਾਂਦੇ ਨੇ ਪਏ, ਤੇ ਤੁਹਾਡੀ ਵਜ੍ਹਾ ਤੋਂ ਚਲੋ ਕੋਈ ਚੰਦ ਚਿਹਰੇ ਮੁਸਕਰਾ ਰਹੇ ਨੇ, ਠੀਕ ਹੈ, ਆਪਣਾ ਮੋਬਾਈਲ ਦੇ ਉੱਤੇ, ਫੇਸਬੁੱਕ ਦੇ ਉੱਤੇ। ਬਾਕੀ ਇੰਨਾ ਟਾਈਮ ਹੀ ਕੋਈ ਨਹੀਂ, ਅੱਗੇ ਕਿਧਰੇ ਪੁਰਾਣਿਆਂ ਵਕਤਾਂ 'ਚ ਦੱਸਦੇ ਨੇ ਵੀ ਜਾਂਦੇ ਸਾਂ ਅਸੀਂ ਸਟੇਜ ਸ਼ੋਅ ਵੇਖਣ ਤੇ ਡਰਾਮੇ ਸ਼ਰਾਮੇ, ਯਾਨੀ ਕਿ ਤੁਸੀਂ ਮੈਨੂੰ ਡਰਾਮੇ ਬਾਜ ਕਹਿ ਛੱਡਿਆ। ਨਹੀਂ ਹੈ, ਵੇਖੋ ਨਾ ਗੱਲਾਂ ਦੇ ਵਿੱਚ ਅਗਲੇ ਨੂੰ ਕਹਿਣਾ ਹੁੰਦਾ ਵਾਹ ਤੇ ਸਾਰੀ ਦਿਹਾੜੀ ਬੰਦਾ ਪਰਦੇਸੀ ਹੈ, ਕੰਮ ਕਾਜ ਦਾ ਥੱਕਿਆ ਆਇਆ, ਘਰੋਂ ਫੋਨ ਆਇਆ ਪੈਸੇ ਕਾ ਲਈਏ ਕਰ,
ਸ਼ਾਮੀ ਆ ਕੇ ਜਿਸਲੇ ਤੁਹਾਨੂੰ ਵੇਖਦਾ ਮੇਰੀ ਵੀਡੀਓ ਵੇਖ ਕੇ ਉਹਨੇ ਨਹੀਂ ਕੱਲਣੀ, ਥੋੜਾ ਸਮਾਈਲ ਇਹੀ ਕਹਿਣ ਦਾ ਮਕਸਦ ਹੈ ਕਿ ਉਹਨੇ ਕਿਹਾ ਪੈਸੇ ਕੱਲ ਤੁਹਾਡੀ ਵੀਡੀਓ ਵੇਖ ਕੇ ਉਹਨੇ ਆਖਿਆ ਮੈਂ ਨਹੀਂ ਕੱਲਣੀ। ਥੋੜਾ ਖੁਸ਼ ਹੋਵੇਗਾ, ਟੈਨਸ਼ਨ ਘਟੇ ਦੀ ਉਹਦੀ ਜੀ, ਕੋਈ ਉਹ ਸ਼ੇਰ ਸੁਣਨੇ ਦਾ। ਜੀ 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 ਜੀ। ਦੇਖੋ ਬਾਤ ਇਹ ਵੇ ਕਿ ਭਾਈ ਇਰਫਾਨ ਮੈਂ ਇਹ ਗੱਲ ਆਨਾ ਕਿ ਇਸ ਦੌਰ ਦੇ ਵਿੱਚ ਮੁਹਤਰਮ ਇਸਮਾਈਲ ਸਾਹਿਬ ਬੰਦੇ ਰਵਾਨ ਵਾਲੇ ਬਥੇਰੇ, ਜਾ ਹਰ ਦੂਜਾ ਬੰਦਾ ਡੰਗ ਮਾਰਨ ਵਾਲਾ ਹੈ, ਹਰ ਦੂਜਾ ਬੰਦਾ ਅਗਲੇ ਦਾ ਯਾਨੀ ਕਿ ਬੁਰਾ ਸੋਚਦਾ, ਆਪਣਾ ਭਲਾ ਸੋਚਦਾ, ਆਪਣਾ ਮਫਾਦ ਕੱਢਦਾ, ਆਪਣਾ ਫਾਇਦਾ ਕੱਢਦਾ। ਮੈਂ ਨਾ ਰਵਾਨ ਵਾਲੇ ਬਥੇਰੇ ਨੇ, ਕੋਈ ਹਸਾਨ ਵਾਲਾ ਵੀ ਤਾਂ ਕੰਮ ਥੋੜਾ ਜਿਹਾ ਹੋਣਾ ਚਾਹੀਦਾ ਸਾਹਿਬ। ਮੈਂ ਇਸ ਦੇ ਵਿੱਚ ਇਹ ਗੱਲ ਐਡ ਕਰਾਂਗਾ ਜੀ ਜੀ ਕਿ ਇਸ ਦੁਨੀਆ ਦੇ ਅਸੀਂ ਜੀ ਜੀ ਇਹ ਸੈਲੀਬ੍ਰੇਟ ਕਰ ਰਹੇ ਹਾਂ, ਜੀ ਜੀ ਠੀਕ ਹੈ ਜੀ। ਅਸੀਂ ਆਲਮੇ ਰਵਾਜ ਇਕੱਠੇ ਸਾਂ, ਜੀ 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 हज़रत मौला अली करमुल्ला वजह करीम को ना, जी 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 हज़रत उमर फरूक रजी अल्लाह ताला अन्हु जी ਪੁੱਛਿਆ ਕਿ ਕਿਉਂਕਿ ਉਹ ਇਲਮ ਦਾ ਦਰਵਾਜ਼ਾ ਸਨ, ਬਿਲਕੁਲ ਬਿਲकुल ਤੇ ਉਹਨਾਂ ਕੋਲ ਪੁੱਛਿਆ ਕਿ ਇਹ ਕੀ ਹੁੰਦਾ ਹੈ ਕਿ ਅਸੀਂ ਯਕਦਮ ਲੋਕਾਂ ਨੂੰ ਵੇਖਦੇ ਹਾਂ ਜੀ ਤੇ ਵੇਖ ਕੇ ਤੇ ਅਸੀਂ ਉਹਨਾਂ ਦੇ ਨਾਲ ਬਹੁਤ ਉਹਨਾਂ ਨਾਲ ਮੁਹੱਬਤ ਪਿਆਰ ਹੋ ਜਾਂਦਾ ਹੈ, ਜੀ ਜੀ ਗੁਲ ਮਿਲ ਜਾਂਦੇ ਹਾਂ। ਹਾਂ ਜੀ ਤੇ ਜਦ ਕਿ ਕਈ ਐਸੇ ਬੰਦੇ ਹੁੰਦੇ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਕੋਈ ਰਿਐਕਸ਼ਨ ਨਹੀਂ ਆਉਂਦਾ। ਜੀ 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 ਇਹਦਾ ਕੀ ਰੀਜ਼ਨ ਹੈ? ਉਹਨਾਂ ਫਰਮਾਇਆ ਕਿ ਜਿਸ ਟਾਈਮ ਆਲਮੇ ਅਰਵਾਹ ਦੇ ਵਿੱਚ ਅਸੀਂ ਇਕੱਠੇ ਸਨ ਨਾ ਸਾਰੀ ਰੂਹ, ਜਿਹੜੀਆਂ ਉੱਥੇ ਗੁਲ ਮਿਲ ਗਈਆਂ ਸਨ ਨਾ, ਜੀ ਜੀ ਉਹ ਇਹ ਦੁਨੀਆ ਤੇ ਵੀ ਸੈਲੀਬ੍ਰੇਟ ਕਰਦੀਆਂ ਨੇ, ਗੁਲ ਮਿਲ ਜਾਂਦਾ ਹੈ, ਗੋਲ ਮਿਲ ਜਾਂਦੀਆਂ ਨੇ ਹੈ। ਔਰ ਜਿਹੜੇ ਉੱਥੇ ਅਜਨਬੀ ਸਨ ਇੱਥੇ ਵੀ ਅਜਨਬੀ। ਦੇਖੋ ਬਾਤ ਇਹ ਵੇ ਸਾਰਾ ਹੈ ਕਿ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਸਾਡੀ ਵਜ੍ਹਾ ਤੋਂ ਕਿਸੇ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਆਏ, ਸਾਡੀ ਵਜ੍ਹਾ ਤੋਂ ਕੋਈ ਬੰਦਾ ਪਰੇਸ਼ਾਨ ਹੋਵੇ। ਕਈ ਦਫਾ ਮੈਂ ਇਹ ਗੱਲ ਆਉਂਦਾ ਕਿ ਕਦੀ ਕਦੀ ਇਸ ਤਰ੍ਹਾਂ ਦੀ ਕਫੀਅਤ ਬਣ ਜਾਂਦੀ ਹੈ ਬੜਾ ਸਾਹਿਬ, ਕੱਲਿਆਂ ਬੈਠਿਆਂ ਹੋਈਦਾ ਤੇ ਬਿਲਾ ਵਜ੍ਹਾ ਹੀ ਨਾ, ਬਿਲਾ ਵਜ੍ਹਾ ਤਬੀਅਤ ਖੁਸ਼ ਹੋ ਜਾਂਦੀ। ਇੱਕ ਦਿਨ ਮੈਂ ਬਜ਼ੁਰਗਾਂ ਨੂੰ ਸਵਾਲ ਕਰ ਦਿੱਤਾ, ਮੈਂ ਕਿਹਾ ਇਸ ਤਰ੍ਹਾਂ ਹੁੰਦਾ? ਉਹਨਾਂ ਆਖਿਆ ਪੁੱਤਰ ਜਦੋਂ ਤੇਰੀ ਕੱਲਿਆਂ ਬੈਠਿਆਂ ਤਬੀਅਤ ਖੁਸ਼ ਹੋਏ ਨਾ, ਉਦੋਂ ਮਹਿਸੂਸ ਕਰਿਆ ਕਰ ਕਿ ਤੈਨੂੰ ਕੋਈ ਅੱਛੇ ਲਫ਼ਜ਼ਾਂ ਨਾਲ ਯਾਦ ਕਰਦਾ ਪਿਆ। ਜਦੋਂ ਤੁਹਾਡਾ ਬਿਲਾ ਵਜ੍ਹਾ ਦਿਲ ਉਦਾਸ ਹੋਈਏ, ਕਈ ਵਾਰ ਵੇਖਿਆ ਪੈਸੇ ਵੀ ਜੇਬ 'ਚ ਹੁੰਦੇ ਨੇ, ਗੱਡੀ ਕੋਲ ਹੁੰਦੀ ਹੈ, ਖਾਣਾ ਛਾਣਾ ਹਰ ਸ਼ੈ ਹੁੰਦੀ ਹੈ, ਕੋਲ ਕਿ ਨਹੀਂ ਹੁੰਦੀ, ਤਬੀਅਤ ਉਦਾਸ ਹੋ ਜਾਂਦੀ। ਸੋਚੋ ਉਸ ਵੇਲੇ ਕਿ ਕਿਆ ਕਿਸੇ ਦਾ ਮੈਂ ਦਿਲ ਤੇ ਨਹੀਂ ਸੀ ਦੁਖਾਇਆ, ਕੋਈ ਮੈਨੂੰ ਕਿਹੜੇ ਲਫ਼ਜ਼ਾਂ ਨਾਲ ਜਾਂ ਕਿਸੇ ਦੀ ਹਾਂ ਤੇ ਨਹੀਂ ਮੈਨੂੰ ਲੱਗੀ, ਕੋਈ ਬਦਦੁਆ ਤੇ ਨਹੀਂ ਮੈਨੂੰ ਦੇ ਰਿਹਾ। ਕੋਸ਼ਿਸ਼ ਕਰਨੀ ਚਾਹੀਦੀ ਵੀ ਹਰ ਬੰਦੇ ਦੇ ਹੋਂਠਾਂ ਦੇ ਉੱਤੇ ਸਾਡੀ ਵਜ੍ਹਾ ਤੋਂ ਮੁਸਕਰਾਹਟ ਹੀ ਆਵੇ, ਸਾਡੀ ਵਜ੍ਹਾ ਤੋਂ ਕਿਸੇ ਦਾ ਦਿਲ ਨਾ ਦੁਖੇ। ਉਹ ਮੀਆਂ ਮੁਹੰਮਦ ਭਾਈ ਸ਼ਾਰ ਫੇ ਖੜੀ ਰਹਿਮਤੁल्लाह अलैह, ਵੇਖੋ ਜਿਹੜੇ ਸੂਫੀਆ ਇਕਰਾਮ ਔਲੀਆ ਅੱਲਾ, ਇਹ ਬਜ਼ੁਰਗ ਜਿਹੜੇ ਨੇ, ਇਹਨਾਂ ਸ਼ੇਰਾਂ ਦੇ ਵਿੱਚ ਨਿਚੋੜ ਕੱਢ ਉਹਨਾਂ ਆਖਿਆ ਢਾਹ ਦੇ ਮਸਜਿਦ, ਢਾਹ ਦੇ ਮੰਦਰ, ਢਾਹ ਦੇ ਜੋ ਕੁਝ ਢਹਿੰਦਾ ਈ, ਇੱਕ ਬੰਦੇ ਦਾ ਦਿਲ ਨਾ ਢਾਵੀਂ, ਰੱਬ ਦਿਲਾਂ ਵਿੱਚ ਰਹਿੰਦਾ ਈ। ਤੇ ਯਾਨੀ ਕਿ ਇਹਦਾ ਮਤਲਬ ਇਹ ਨਹੀਂ ਨਾ ਕਿ ਹਰ ਸ਼ੈ ਢਾਹ। ਹੁਣ ਇਹ ਬਾਬਾ ਜੀ ਕਸੂਰਮੰਦ ਰਹਿਮਤੁल्लाह अलैह कसोकी ਦੇ ਰਹਿਣ ਵਾਲੇ ਗੁਜਰਾਤ ਦੇ ਵਿੱਚ, ਉਹਨਾਂ ਨੇ ਇਹ ਗੱਲ ਆਖੀ ਹੈ ਕਿ ਕਲਬ ਮੋਮਨ ਦਾ, ਰੱਬ ਦਾ ਕਲਬ, ਘਰ ਰੱਬ ਦਾ, ਘਰ ਰੱਬ ਦਾ, ਮੂਮਨ ਦਾ ਕਲਬ ਹੁੰਦਾ, ਮੋਮਨ ਦਾ ਕਲਬ ਹੁੰਦਾ। ਯਾਨੀ ਕਿ ਬੰਦੇ ਦਾ ਦਿਲ ਜਿਹੜਾ ਵੇ ਉਹਦੇ ਵਿੱਚ ਰੱਬ ਵਸਦਾ ਹੈ। ਤੇ ਅਗਰ ਅੱਗੇ ਕਿਸੇ ਦਾ ਦਿਲ ਦੁਖਾਵਾਂਗੇ, ਅੱਲਾ ਨਾਰਾਜ਼ ਹੋ ਜਾਏਗਾ ਕਿ ਮੇਰੇ ਘਰ ਨੂੰ ਤੂੰ ਤਕਲੀਫ ਦਿੱਤੀ ਹੈ, ਕਦੇ ਕਿਸੇ ਦਾ ਦਿਲ ਨਾ ਦੁਖਾਓ। ਉਹ ਇਸੇ ਤਰ੍ਹਾਂ ਸ਼ੁਗਲ ਮੇਲਾ, ਹੱਸਾ ਖੇੜੀਆਂ, ਵੇਖੋ ਛੋਟੀਆਂ ਛੋਟੀਆਂ ਬਾਤਾਂ ਤੋਂ ਇਹ ਸਾਡਾ ਕਲਚਰ, ਸਾਡਾ ਮੁਆਸ਼ਰਾ, ਸਾਡੇ ਸਿੱਖਣ ਨੂੰ ਕਈ ਗੱਲਾਂ ਮਿਲਦੀਆਂ। ਜਿਹੜਾ ਪ੍ਰੋਗਰਾਮ ਮੈਂ ਸ਼ੁਰੂ ਕਰਨ ਜਾ ਰਿਹਾ, ਜਿਹੜਾ ਪ੍ਰੋਗਰਾਮ ਯਾਨੀ ਕਿ ਹੁਣ ਅਨਕਰੀਬ ਜਿਹੜਾ ਨਾ, ਕਮਿੰਗ ਸੂਨ ਜਿਹਨੂੰ ਕਹਿ ਰਹੇ ਨੇ ਕਿ ਅਨਕਰੀਬ ਆ ਰਿਹਾ, ਉਹਦੇ ਵਿੱਚ ਕੀ ਹੈ? ਉਹਦੇ ਵਿੱਚ ਲਤੀਫੇ ਵੀ, ਸ਼ੇਰੋ ਸ਼ਾਇਰੀ ਵੀ, ਪੰਜਾਬੀ ਮਿਸਾਲਾਂ ਵੀ, ਜਿਨ੍ਹਾਂ ਦੇ ਵਿੱਚ ਕੋਈ ਸਬਕ ਅਮੋਜ਼ ਬਾਤਾਂ ਹੋਣ। ਔਰ ਜਿਨ੍ਹਾਂ ਦੋਸਤਾਂ ਦਾ ਆਪਣਾ ਜ਼ਿਹਨ ਹੋਵੇ ਜਾਂ ਜਿਹੜੇ ਬਜ਼ੁਰਗ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨਾ ਚਾਹੁੰਦੇ ਨੇ, ਹਿੱਸਾ ਲੈਣਾ ਚਾਹੁੰਦੇ ਨੇ, ਮੋਸਟ ਵੈਲਕਮ। ਮੈਂ ਖੁੱਲੀਆਂ ਬਾਹਾਂ ਦੇ ਨਾਲ, ਦਿਲ ਦੀਆਂ ਅਥਾਹ ਗਹਿਰਾਈਆਂ ਦੇ ਨਾਲ ਖੁਸ਼ ਆਮਦੀਦ ਆਖਾਂਗਾ।